ਕਰਾਂਗੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਆਪ ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ 4082722500 ਘਰਾਂ ਦੀ ਲਾਈਫ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503 ਕ੍ਰਿਸ਼ਨ ਧਨੋਤਾ ਜੀ ਜੁਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁਡਲੈਂਡ ਪਰਮਜੀਤ ਕੌਰ ਰੰਗੀ ਵਕਾਵੇਲ ਜੀਐਨ ਲੂਪ ਟਰੱਕ ਵਾਸ਼ ਵਾਲੇ ਆਇਲ ਚੇਂਜ ਵੀ ਕਰਦੇ ਆ ਏਅਰ ਬ੍ਰੇਕ ਦਾ ਕੰਮ ਕਰਦੇ ਆ ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਤੁਸੀਂ ਉਹ ਕੰਮ ਵੀ ਕਰਵਾ ਸਕਦੇ ਹੋ ਨਿੰਮਾ ਸਹੋਤਾ ਜੀ ਨੂੰ ਕਾਲ ਕਰ ਸਕਦੇ ਹੋ 2092770113 ਬੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਜੀ ਟਰੱਕ ਦਾ ਲਾਇਸੈਂਸ ਲੈਣਾ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ 5593744541 ਹਰਨੇਕ ਸਿੰਘ ਪਾਵਲਾ ਇੰਡੀਅਨ ਕਜ਼ੀਨ ਵਾਲੇ ਐਰਨਟਨ ਗਰਮੀਤ ਸਿੰਘ ਧਨਕੌਰ ਸਮਰਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਹੋ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਵਾ ਗੱਲ ਭਖਦੀ ਆ ਭਾਖੜਾ ਦੇ ਮੁੱਦੇ ਤੇ ਉਸ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਭੜਕੇ ਡਾਕਟਰ ਅਮਰ ਸਿੰਘ ਹਾਂਜੀ ਦੇਖੋ ਡਾਕਟਰ ਅਮਰ ਸਿੰਘ ਜਿਹੜੇ ਆ ਮੈਂਬਰ ਪਾਰਲੀਮੈਂਟ ਆ ਫਤਿਹਗੜ੍ਹ ਸਾਹਿਬ ਤੋਂ ਤਾਂ ਉਹਨਾਂ ਨੇ ਇਹ ਜਿਹੜੀ ਆਪਾਂ ਕਹੀਏ ਤਾਂ ਗੱਲ ਕੀਤੀ ਆ ਉੱਥੇ ਇਹ ਮਸਲਾ ਵੈਸੇ ਤੇ ਤੁਹਾਨੂੰ ਪਤਾ ਹੀ ਹੈ ਬੀਤੇ ਜੇ ਕੋਈ 4-5 ਹਫ਼ਤਿਆਂ ਤੋਂ ਦੇਖੀਏ ਤਾਂ ਲਗਾਤਾਰ ਮੁਸਲਸਲ ਵਗਦਾ ਰਿਹਾ ਵਾ ਪਰ ਹੁਣ ਕਿਉਂਕਿ ਨਵੀਂ ਸਰਕਾਰ ਆ ਗਈ ਨਵੀਆਂ ਗੁੱਡੀਆਂ ਨਵੇਂ ਪਟੋਲੇ ਇਹ ਉਹ ਸਾਰਾ ਕੁਝ ਆ ਗਿਆ ਜਦੋਂ ਖਬਰਾਂ ਬਹੁਤ ਵੱਡੀਆਂ ਬਣ ਜਾਂਦੀਆਂ ਨੇ ਸਿਆਸੀ ਤੌਰ ਤੇ ਤਾਂ ਫਿਰ ਜਿਹੜੀਆਂ ਇਸ ਤਰ੍ਹਾਂ ਦੀਆਂ ਖਬਰਾਂ ਹੁੰਦੀਆਂ ਨੇ ਕਈ ਵਾਰ ਉਹ ਪਿੱਛੇ ਧੱਕੀਆਂ ਜਾਂਦੀਆਂ ਨੇ ਪਰ ਇਹ ਜਿਵੇਂ ਮੈਂ ਕਿਹਾ ਕਿ ਮਗ ਰਿਹਾ ਮੁੱਦਾ ਹੈ ਸੋ ਇਹਦੀ ਭਾਫ ਕਿਤੇ ਨਾ ਕਿਤੇ ਫਿਰ ਸਾਨੂੰ ਵੇਖਣ ਨੂੰ ਮਿਲੇਗੀ ਸੋ ਡਾਕਟਰ ਅਮਰ ਸਿੰਘ ਜਿਹੜੇ ਕਿ ਖਾਸੇ ਪੜ੍ਹੇ ਲਿਖੇ ਨੇ ਇਹਨਾਂ ਨੇ ਜਿਸ ਤਰੀਕੇ ਦੀ ਸਪੀਚ ਕੀਤੀ ਆ ਬਾਕਮਾਲ ਆ ਉੱਥੇ ਅੱਜ ਵੈਸੇ ਰਵਨੀਤ ਸਿੰਘ ਬਿੱਟੂ ਪਹਿਲਾਂ ਹੀ ਬੋਲ ਕੇ ਆਏ ਸੀਗੇ ਅੱਜ ਤੋਂ ਮੇਰੇ ਖਿਆਲ ਦੇ ਨਾਲ 3-4 ਦਿਨ ਪਹਿਲਾਂ ਬੜੀ ਜ਼ਬਰਦਸਤ ਸਪੀਚ ਸੀ ਜੋ ਕੋਈ ਸੁਣਨਾ ਚਾਹੁੰਦਾ ਹੋਵੇ ਤਾਂ ਉਹ ਗੂਗਲ ਕਰ ਸਕਦਾ ਬੜਾ ਈਜ਼ੀਲੀ ਉਹ ਐਕਸੈਸ ਕਰ ਲਏਗਾ ਤਾਂ ਦੂਸਰੀ ਗੱਲ ਇਹ ਆ ਕਿ ਇਹਨਾਂ ਦੀ ਸਪੀਚ ਵੀ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੂਰੀ ਪ੍ਰਭਾਵਸ਼ਾਲੀ ਸੀ ਤਾਂ ਇਹਨਾਂ ਨੇ ਕਿਹਾ ਕਿ ਦੇਖੋ ਜਿਹੜਾ ਪੰਜਾਬ ਦੇ ਦਰਿਆਵਾਂ ਦਾ ਪਾਣੀ ਹੈ ਉਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਪੰਜਾਬ ਇੱਕ ਸਰਹੱਦੀ ਸੂਬਾ ਹੈ ਜਿਹੇ ਚ ਇੱਕ ਪਾਸੜ ਕਦਮ ਸਿਰਫ ਅਵਿਸ਼ਵਾਸ ਅਤੇ ਨਾਰਾਜ਼ਗੀ ਪੈਦਾ ਕਰਨਗੇ ਨਾਲ ਕਹਿੰਦੇ ਨੇ ਕਿ ਇਹ ਪ੍ਰੋਜੈਕਟ ਮਰਹੂਮ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ ਤੇ ਸਾਰਾ ਪੈਸਾ ਪੰਜਾਬ ਨੇ ਲਾਇਆ ਇਹਦੇ ਤੇ ਪੰਜਾਬ ਦੀ ਪ੍ਰਾਪਰਟੀ ਹੈ ਇਸ ਲਈ ਇਸ ਤੇ ਪੰਜਾਬ ਦਾ ਅਧਿਕਾਰ ਹੈ ਮਤਲਬ ਸਿੱਧਾ ਸਪਾਟ ਤੇ ਸਰਲ ਅੱਖਰਾਂ ਦੇ ਵਿੱਚ ਸਮਝਾਇਆ ਕਿ ਬਈ ਇਹ ਪੰਜਾਬ ਦੀ ਪ੍ਰਾਪਰਟੀ ਹੈ ਪੰਜਾਬ ਦਾ ਅਧਿਕਾਰ ਖੇਤਰ ਹੈ ਪੰਜਾਬ ਦਾ ਹੱਕ ਹਕੂਕ ਆ ਕਿ ਜੇ ਤੁਸੀਂ ਇਸ ਤਰ੍ਹਾਂ ਜ਼ਬਰਦਸਤੀ ਕਰਦੇ ਹੋ ਇਸ ਤਰ੍ਹਾਂ ਇੱਕ ਪਾਸੜ ਫੈਸਲੇ ਥੋਪੋਗੇ ਤਾਂ ਇਹਦੇ ਵਿੱਚ ਅਵਿਸ਼ਵਾਸ ਤੇ ਨਾਰਾਜ਼ਗੀ ਵਧੇਗੀ ਤਾਂ ਫਿਰ ਉਹ ਖਤਰਨਾਕ ਹੋਈ ਹੈ ਸੋ ਇਹ ਇਹਨਾਂ ਦੇ ਕਹਿਣ ਦਾ ਮਤਲਬ ਸੀਗਾ ਇਹਨਾਂ ਦੇ ਕਹਿਣ ਦਾ ਅਰਥ ਸੀਗਾ ਦੇਖੋ ਗੱਲ ਇਹ ਆ ਕਿ ਚਲੋ ਇਹਨਾਂ ਨੇ ਉੱਥੇ ਗੱਲ ਕਹੀ ਆ ਰਵਨੀਤ ਸਿੰਘ ਬਿੱਟੂ ਕਹਿ ਕੇ ਆਏ ਆ ਪਰ ਜੋ ਇਹਨਾਂ ਦੀ ਸਰਕਾਰ ਦੇ ਵਿੱਚ ਹੋਇਆ ਕਾਸ਼ ਕਿਤੇ ਉਦੋਂ ਵੀ ਇਹਨਾਂ ਦੇ ਕੰਨਾਂ ਤੇ ਜੂੰ ਸਰਕ ਜਾਂਦੀ ਕਿਉਂਕਿ ਅਸੀਂ ਵਾਰ-ਵਾਰ ਇੱਕ ਬੜੀ ਤਫਸੀਲ ਪੂਰਵਕ ਰਿਪੋਰਟ ਅਸੀਂ ਪੰਜਾਬੀ ਰੇਡੀਓ ਯੂਐਸ ਦੇ ਸਰੋਤਿਆਂ ਨੂੰ ਸੁਣਾ ਚੁੱਕੇ ਹਾਂ ਇਸ ਬਾਬਤ ਸਾਰਾ ਇਤਿਹਾਸ ਦੱਸ ਚੁੱਕੇ ਹਾਂ BBMB ਦਾ ਤਾਂ ਉਹਦੇ ਵਿੱਚ ਇੱਕ ਖਾਸ ਤੌਰ ਤੇ ਇੱਕ ਤੱਥ ਅਸੀਂ ਰੂਬਰੂ ਕੀਤਾ ਸੀ ਸਰੋਤਿਆਂ ਦੇ ਕਿ ਕਿਸ ਤਰ੍ਹਾਂ 2020-21 ਸਾਲ ਸੀਗਾ ਜਿਹੜਾ ਜਿਹਨੂੰ ਆਪਾਂ ਵਿੱਤੀ ਵਰ੍ਹਾ ਕਹਿੰਦੇ ਆ ਇਹਦੇ ਵਿੱਚ 276 ਕਰੋੜ ਰੁਪਈਆ ਪੰਜਾਬ ਨੇ ਅਦਾ ਕੀਤਾ ਪਰੰਤੂ ਬੜੀ ਹੈਰਾਨੀ ਦੀ ਗੱਲ ਹੈ ਕਿ 1565 ਅਸਾਮੀਆਂ ਵਿੱਚੋਂ 1237 ਖਾਲੀ ਰਹੀਆਂ ਸਿਰਫ 328 ਕਰਮਚਾਰੀ ਹੀ ਸਰਕਾਰ ਕਰ ਸਕੇ ਤਾਂ ਇੱਥੇ ਤੇ ਕਾਂਗਰਸ ਜਿਹੜੀ ਆ ਉਹ ਜ਼ਿੰਮੇਵਾਰ ਆ ਵੈਸੇ ਤੇ ਜ਼ਿੰਮੇਵਾਰ ਮੇਜਰ ਰਾਜਸਥਾਨੀ ਦਾ ਗਾਣਾ ਸੀ ਨਾ ਜ਼ਿੰਮੇਵਾਰ ਤੂੰ ਵੈਰ ਨੇ ਤੇ ਗੱਲ ਇਹ ਆ ਕਿ ਇੱਥੇ ਜੇ ਵੇਖੀਏ ਤੇ ਜ਼ਿੰਮੇਵਾਰ ਤੇ ਕਾਂਗਰਸ ਹੈ ਨਾ ਸਾਰਾ ਕੁਝ ਜਿਹੜਾ ਕਹਿ ਰਹੇ ਆ ਕਿ ਸਾਡੀ ਪ੍ਰਾਪਰਟੀ ਹੈ ਤੁਸੀਂ ਹੱਕ ਜਮਾ ਲਿਆ ਉਹ ਭਾਈ ਸ਼ੁਰੂਆਤ ਕਿਹਨੇ ਕੀਤੀ ਸੀ ਕਦੇ ਤੇ ਦੇਖ ਲਓ ਨਾ ਉਹ ਮੇਰੀ ਸਮਝ में ये कातिल ना आज तक आया कि कत्ल करती है तलवार याद आते नहीं ਸਾਨੂੰ ਸਮਝ ਹੀ ਨਹੀਂ ਆ ਰਹੀ ਕਿ ਤਲਵਾਰ ਨਾਲ ਕਤਲ ਕਰ ਰਹੇ ਹੋ ਜਾਂ ਸਾਨੂੰ ਅਦਾ ਨਾਲ ਕਤਲ ਕਰ ਰਹੇ ਬੋਲ ਰਹੇ ਨੇ ਡਾਕਟਰ ਅਮਰ ਸਿੰਘ ਬਹੁਤ ਵਧੀਆ ਗੱਲ ਹੈ ਬੜੀ ਵੱਡੀ ਗੱਲ ਆ ਪਰੰਤੂ
ਇਸ ਸਾਰੀ ਸਮੱਸਿਆ ਦੀ ਜੜ ਜਿਹੜੀ ਆ ਉਹ ਤੇ ਕਾਂਗਰਸ ਆ। ਕਾਂਗਰਸ ਆ ਇਹ ਤੇ ਹੁਣ ਉਸ ਸਮੱਸਿਆ ਨੂੰ ਵਧਾ ਰਹੇ ਨੇ ਇਹਨਾਂ ਦਾ। ਜੇ ਆਪਾਂ ਦੇਖੀਏ ਜੋ ਇਸ ਟਾਈਮ ਕੰਮ ਕਰਨ ਦਾ ਰੰਗ ਢੰਗਿਆ, ਇਹ ਤੇ ਉਸ ਸਮੱਸਿਆ ਨੂੰ ਵਧਾ ਰਹੇ ਨੇ ਸਿਆਸੀ ਮਫਾਦਾਂ ਵਾਸਤੇ, ਕਿਉਂਕਿ SYL ਦਾ ਮੁੱਦਾ ਜਾਂ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਉਹ ਮੁਫੀਦ ਨੇ ਇਸ ਵੇਲੇ ਇਹਨਾਂ ਦੀ ਰਾਜਨੀਤੀ ਦੇ। ਤਾਂ ਖੈਰ ਫਿਰ ਵੀ ਮੈਂ ਕਹੂੰਗਾ ਕਿ ਵਧੀਆ ਗੱਲ ਹੈ, ਔਰ ਇਹਦੇ ਤੋਂ ਸਬਕ ਲੈਣਾ ਚਾਹੀਦਾ ਸਾਡੇ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਆ ਕਿ ਕੋਈ ਗੱਲ ਨਹੀਂ ਜੇ ਬਾਹਰੋਂ ਘੱਲ ਦਿੱਤੇ ਰਾਜ ਸਭਾ ਦੇ ਵਿੱਚ ਤੇ ਫਿਰ ਕੀ ਫਰਕ ਪਿਆ। ਆਹ ਫਰਕ ਹੁੰਦਾ ਹੈ ਕਿ ਉਹ ਆਪਦਾ ਮਾਰੂਗਾ, ਘੱਟੋ ਘੱਟ ਛਾਵੇਂ ਸੁੱਟੂਗਾ। ਸਾਡਾ ਕੋਈ ਜਾਏਗਾ ਤੇ ਉਹਨੂੰ ਸਾਡਾ ਦਰਦ ਹੋਏਗਾ, ਘੱਟੋ ਘੱਟ ਉਹਨੂੰ ਸਾਡੀ ਪੀੜ ਦੀ ਸਮਝ ਹੋਏਗੀ ਕਿ ਸਾਡੀ ਇਹ ਜਿਹੜੀ ਪੀੜ ਆ ਕਿੱਥੇ ਹੋਣ ਡਈ ਆ, ਮੱਖੀ ਚ ਹੋਣ ਡਈ ਆ, ਹਿੱਕ ਚ ਹੋਣ ਡਈ ਆ, ਗੋਡੇ ਚ ਹੋਣ ਡਈ ਆ, ਸਿਰ ਚ ਹੋਣ ਡਈ ਆ। ਘੱਟੋ ਘੱਟ ਉਹਨੂੰ ਪਤਾ ਲੱਗੇਗਾ। ਸੋ ਇਸ ਕਰਕੇ ਜਿਹੜੇ ਲੋਕ ਇਹ ਵਕਾਲਤ ਕਰਦੇ ਨੇ ਉਹਨਾਂ ਵਾਸਤੇ ਇਹ ਇੱਕ ਮਿਸਾਲ ਹੈ। ਜਿਹੜੇ ਇਹ ਵੀ ਕਹਿੰਦੇ ਨੇ ਕਿ ਉੱਥੇ ਜਾ ਕੇ ਪੱਗਾਂ ਵਾਲਿਆਂ ਨੇ ਅੱਜ ਤੱਕ ਕੀ ਕਰ ਦਿੱਤਾ, ਉੱਥੇ ਜਾ ਕੇ ਪੰਜਾਬੀਆਂ ਨੇ ਕੀ ਕਰ ਦਿੱਤਾ, ਉਹਨਾਂ ਵਾਸਤੇ ਵੀ ਮਿਸਾਲ ਆ ਕਿ ਪੰਜਾਬੀ ਸਮੇਂ ਦਰ ਸਮੇਂ ਉੱਤੇ ਬੋਲਦੇ ਜ਼ਰੂਰ ਨੇ। ਬੇਸ਼ੱਕ ਉਹਨਾਂ ਦੇ ਬੋਲਾਂ ਦੇ ਵਿੱਚ ਵਿਰੋਧਾਭਾਸ ਵੀ ਹੋ ਸਕਦਾ, ਉਹਨਾਂ ਦੇ ਬੋਲਾਂ 'ਚ ਰਾਜਨੀਤੀ ਹੋ ਸਕਦੀ ਹੈ, ਕੁਛ ਵੀ ਹੋ ਸਕਦਾ, ਪਰ ਪੰਜਾਬ ਦੇ ਹੱਕਾਂ ਹਕੂਕਾਂ ਬਾਰੇ ਉੱਥੇ ਬੋਲਣਾ ਹੀ ਪੈਂਦਾ ਹੈ ਬਤੌਰ ਮੈਂਬਰ ਪਾਰਲੀਮੈਂਟ। ਬਿਲਕੁਲ ਜੀ, ਤੁਹਾਡੀ ਗੱਲ ਸੱਚੀ ਆ ਕਿ ਕਾਂਗਰਸ ਨੇ ਬਹੁਤ ਟੋਏ ਪੱਟੇ ਆ ਪੰਜਾਬ ਦੇ ਲਈ, ਆਪ ਖਤਮ ਹੋ ਰਹੀ ਆ ਪਰ ਪੰਜਾਬ ਨੂੰ ਤੱਤੇ ਪਾਣੀ ਦੇ ਵਿੱਚ ਪਾ ਦਿੱਤਾ ਆ। ਅੱਗੇ ਗੱਲ ਕਰਦੇ ਹਾਂ, ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਲਈ ਨੰਬਰ ਜਾਰੀ ਕੀਤਾ। ਹਾਂਜੀ ਦੇਖੋ, ਹੈਲਪਲਾਈਨ ਦਾ ਨੰਬਰ ਇਹਨਾਂ ਨੇ ਜਾਰੀ ਕਰ ਦਿੱਤਾ, ਪਰ ਸ਼ਿਕਾਇਤਾਂ ਦੇ ਅੰਬਾਰ ਲੱਗ ਗਏ ਆ। ਇੱਕ ਮੇਰੇ ਖਿਆਲ ਦੇ ਨਾਲ ਨਾਇਬ ਤਹਿਸੀਲਦਾਰ ਦੀ ਚਲੇ ਗਈ ਸ਼ਿਕਾਇਤ। ਉਸ ਤੋਂ ਪਹਿਲਾਂ ਜਿਹੜੇ ਹੁੰਦੇ ਸਨ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ, ਜਿਹੜੇ ਕਿ ਹੁਣ ਉੱਚ ਸਿੱਖਿਆ ਸਕੱਤਰ ਆ, ਉਹਨਾਂ ਦੀ ਸ਼ਿਕਾਇਤ ਕਰ ਦਿੱਤੀ ਇੱਕ ਜਣੇ ਨੇ। ਕਮਾਲ ਦੀ ਗੱਲ ਆ। ਤੇ ਦੱਸਦੇ ਆ ਕਿ ਧੜਾ ਧੜ ਸ਼ਿਕਾਇਤਾਂ ਹੋ ਰਹੀਆਂ। ਉਧਰ ਜੱਸੀ ਜਸਰਾਜ ਨੇ ਵੀ ਕਹਿੰਦੇ, ਜਿਹੜਾ ਕਿ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਿਆ ਸੀਗਾ, ਉਹਨੇ ਵੀ ਕੋਈ ਸ਼ਿਕਾਇਤ ਕੀਤੀ ਹੈ। ਮੈਨੂੰ ਤੇ ਲੱਗਦਾ, ਹਾਲਾਂਕਿ ਮੈਂ ਸੁਣੀ ਨਹੀਂ ਉਹ ਖਬਰ, ਮੈਂ ਪੜ੍ਹੀ ਨਹੀਂ ਚੰਗੀ ਤਰ੍ਹਾਂ, ਮੈਨੂੰ ਲੱਗਦਾ ਉਹਨੇ ਹੋ ਸਕਦਾ ਭਗਵੰਤ ਮਾਨ ਦੀ ਸ਼ਿਕਾਇਤ ਕਰ ਦਿੱਤੀ ਹੋਵੇ, ਕਿਉਂਕਿ ਇਹਨਾਂ ਦੇ ਆਪਸ ਦੇ ਵਿੱਚ ਸ਼ਿਕਵੇ ਸ਼ਿਕਾਇਤਾਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ। ਬਹਰਹਾਲ ਅੱਜ ਸ਼ਹੀਦੀ ਦਿਹਾੜਾ ਸੀਗਾ, ਤੋ ਇਹ ਗਏ ਨੇ ਖਟਕੜ ਕਲਾਂ। ਇਸ ਤੋਂ ਇਲਾਵਾ ਮੇਰੇ ਖਿਆਲ ਦੇ ਨਾਲ ਹੁਸੈਨੀ ਵਾਲਾ ਵੀ ਗਏ। ਵਾਅਦੇ ਦੇ ਮੁਤਾਬਕ ਇਹਨਾਂ ਨੇ ਅੱਜ ਉਹ ਨੰਬਰ ਜਿਹੜਾ ਕਿ ਉਡੀਕਿਆ ਜਾ ਰਿਹਾ ਸੀਗਾ, ਜਿਹਨੂੰ ਆਪਾਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਦਾ ਨੰਬਰ ਕਹਿ ਸਕਦੇ ਹਾਂ, ਉਹ ਜਾਰੀ ਕਰ ਦਿੱਤਾ। ਜੇ ਤੁਸੀਂ ਕੋਈ ਸ਼ਿਕਾਇਤ ਭੇਜਣੀ ਹੋਵੇ, ਮੈਂ ਤੁਹਾਨੂੰ ਵੀ ਦੱਸ ਸਕਦਾ, 9501200200, ਮਤਲਬ 950120 ਤੇ 00200 ਪੂਰਾ। ਕਿਸੇ ਨੇ ਵੀ ਸ਼ਿਕਾਇਤ ਘੱਲਣੀ ਹੋਵੇ, ਸ਼ਿਕਾਇਤ ਘੱਲ ਕੇ ਵੇਖ ਲਿਓ, ਹੋ ਸਕਦਾ ਕੁਛ ਹੋ ਜਾਵੇ। ਹਾਲ ਦੀ ਘੜੀ ਇਹ ਕਹਿੰਦੇ ਨੇ ਕਿ ਜਿੰਨੀਆਂ ਵੀ ਸ਼ਿਕਾਇਤਾਂ ਆਉਣਗੀਆਂ ਤੁਸੀਂ ਡਾਟਾ ਦੇ ਦਿਓ ਸਾਨੂੰ, ਅਸੀਂ ਉਸ ਡਾਟੇ ਦੇ ਆਧਾਰ ਤੇ ਫਿਰ ਵਿਜੀਲੈਂਸ ਵਰਗੀ ਜਿਹੜੀ ਹੈਗੀ ਹੈ ਇਹਨਾਂ ਦੀ ਅਥਾਰਟੀ, ਉਹਦੇ ਤੋਂ ਕਰਾਵਾਂਗੇ, ਕਾਰਵਾਈ ਕਰਾਵਾਂਗੇ। ਉਹ ਐਕਸ਼ਨ ਕਿਸ ਤਰ੍ਹਾਂ ਦੇ ਹੁੰਦੇ ਆ, ਐਕਸ਼ਨ ਕਿੰਨੇ ਸਟੀਕ ਹੁੰਦੇ ਆ, ਐਕਸ਼ਨ ਕਿੰਨੀ ਕਾਹਲੀ ਦੇ ਵਿੱਚ ਹੁੰਦੇ ਆ, ਉਹਨਾਂ ਦੀ ਕਨਵਿਕਸ਼ਨ ਰੇਟ ਕੀ ਰਹਿੰਦੀ ਹੈ, ਉਹ ਬਾਅਦ ਦੀਆਂ ਗੱਲਾਂ ਨੇ। ਵੈਸੇ ਵਿਜੀਲੈਂਸ ਕਮਾਲ ਦਾ ਕੰਮ ਕਰਦੀ ਆ। ਜੇ ਤੁਸੀਂ ਵਿਜੀਲੈਂਸ ਦੇ ਮੁਕੱਦਮਿਆਂ ਦੀ ਗੱਲ ਕਰੋਗੇ ਨਾ, ਬੜਾ ਇੱਕ ਦਿਲਚਸਪ ਫੈਕਟ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਹੈ। ਉਹਦੇ ਚ ਵਿਜੀਲੈਂਸ ਨੇ ਅੱਜ ਦੇਖੀਏ ਪਿਛਲੇ 5 ਸਾਲ ਦੇ ਇਹਨਾਂ ਦਾ ਡਾਟਾ ਹੈ, ਤਾਂ 159 ਤੋਂ ਵੱਧ ਕਦੇ ਮੁਕੱਦਮੇ ਦਰਜ ਨਹੀਂ ਕੀਤੇ। 159 ਤੇ ਬਾਕੀ ਥੱਲੇ, ਮਤਲਬ ਕਿ 159 ਵਾਲਾ ਉਹਨਾਂ ਨੇ ਪੈਰਾਮੀਟਰ ਸੈੱਟ ਕਰ ਰੱਖਿਆ ਕਿ ਇੱਥੋਂ ਤੀਕ ਹੀ ਜਾਣਾ ਆ ਬਸ। तो देखते हैं कि हुण विजिलेंस जिहड़ी कि आम तौर ते आपां विजिलेंस देखदे हां, विजिलेंस नूं विजिलेंस दा मतलब कि वो सरकारां दे विच ही बिजी रहिंदी है कि हाँ भाई इधरों लै लिया, उधरों कर लिया, उधरों फड़ लिया, इधरों छड्ड दित्ता। अमरिंदर सिंह नूं ठोक दिंदे आ, फिर बाद दे विच अमरिंदर सिंह चीफ मिनिस्टर बन दिंदा ते बन जांदा ते क्लोजर रिपोर्ट फाइल कर दिंदे आ। कदे बादलां नूं ठोक दिंदे आ ते फिर उन्हां ही बादलां दी सरकार बन जांदी, फिर उन्हां नूं बरी करा दिंदे आ। सो विजिलेंस इहो जे चक्कर च कह लईए कि विजिलेंस बनी पई आ, बिजी रहिंदी आ। तां हुण इह किवें बिजी करदे आ, देखण वाली गल होएगी। शिकायतां धड़ाधड़ जा रहीआं ने, लोक वीडियो बना रहे ने, दफ्तरां दे विच रौले रप्पे भी पै रहे ने, काफी सरगर्मी है, काफी गतिविधि है। हुण इह वेखਣਾ होएगा कि जिद्दां ਕਹਿੰਦੇ ਆ ਕਿ ਭ੍ਰਿਸ਼ਟਾਖੋਰੀ ਤੇ ਅਸੀਂ ਸੱਟ ਮਾਰਾਂਗੇ, ਉਹ ਸੱਟ ਵੱਜੂ ਕਿਸ ਤਰ੍ਹਾਂ, ਵਿਜੀਲੈਂਸ ਕਿਵੇਂ ਕੱਲੀ ਸ਼ਿਕਾਇਤ ਦਾ ਨਿਵਾਰਨ ਕਰੇਗੀ। ਔਰ ਇਹਦੇ ਨਾਲ ਕਿਤੇ ਗਾਂ ਦਫ਼ਤਰਾਂ ਦੇ ਵਿੱਚ ਟਕਰਾਅ ਤੇ ਨਹੀਂ ਵਧਣੇ ਸਟਾਰਟ ਹੋਣਗੇ, ਲੋਕ ਕਿਤੇ ਚੰਗੇ ਅਫਸਰ ਆ ਜਿਹੜੇ
ਕਿਤੇ ਉਹਨਾਂ ਨੂੰ ਵੀ ਨਾ ਤੰਗ ਕਰਨ ਲੱਗ ਜਾਣ, ਇਹ ਵੀ ਵੇਖਣ ਵਾਲੀ ਗੱਲ ਹੋਏਗੀ। ਸੋ ਕਿਵੇਂ ਨਿਸਤਾਰੇ ਹੋਣਗੇ ਪਤਾ ਨਹੀਂ ਹੈ, ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਹਨਾਂ ਨੇ ਵਾਅਦੇ ਦੇ ਮੁਤਾਬਕ ਹੈਲਪਲਾਈਨ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਆ, ਉਹਦਾ ਨੰਬਰ ਜਾਰੀ ਕਰ ਦਿੱਤਾ। ਇਹ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਵੀ ਇਸੇ ਤਰ੍ਹਾਂ ਦਾ ਈਮੇਲ ਦਿੱਤਾ ਸੀਗਾ, ਐਡਰੈਸ ਦਿੱਤਾ ਸੀਗਾ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਵੀ 25,000 ਰੁਪਇਆ ਨਾਮ ਰੱਖਿਆ ਸੀਗਾ ਕਿ ਜਿਹੜਾ ਵੀ ਰਿਸ਼ਵਤਖੋਰਾਂ ਨੂੰ ਫੜਾਏਗਾ, ਖਰੇ ਉਹ ਬਾਅਦ ਦੇ ਵਿੱਚ ਉਹ ਮਤਲਬ ਕਿ ਸੂਚੀ ਹਾਸਲ ਕਰਕੇ ਕੋਈ ਉਹਨਾਂ ਤੋਂ ਹੋਰ ਕੰਮ ਕਢਾ ਲਿਆ ਗਿਆ ਹੋਵੇ। ਮਤਲਬ ਕਿ ਸਮੇਂ-ਸਮੇਂ ਤੇ ਇਹੋ ਜਿਹੇ ਯਤਨ ਹੋਏ ਜ਼ਰੂਰ ਆ, ਪਰ ਉਹ ਕਾਮਯਾਬ ਨਹੀਂ ਹੋਏ। ਕੀ ਇਹ ਕਾਮਯਾਬ ਹੋਣਗੇ ਜਾਂ ਨਹੀਂ, ਇਹਦੇ ਬਾਰੇ ਪ੍ਰਕਾਸ਼ ਸਿੰਘ ਬਾਦਲ ਟਿੱਪਣੀ ਕਰਦੇ। ਅੱਜ ਕੱਲ ਪ੍ਰਕਾਸ਼ ਸਿੰਘ ਬਾਦਲ ਪੂਰੇ ਐਕਟਿਵ ਨਜ਼ਰ ਆ ਰਹੇ ਨੇ। ਉਹ ਕਹਿੰਦੇ ਕਿ ਇਹ ਇਸ ਤਰ੍ਹਾਂ ਗੱਲਾਂ ਦੇ ਨਾਲ ਕਾਕੇ ਠੀਕ ਨਹੀਂ ਹੁੰਦਾ। ਇਹ ਜਿਹੜਾ ਰੋਗ ਹੈ ਜੜ੍ਹਾਂ 'ਚ ਬੈਠਾ ਪਿਆ, ਤੇ ਜੜ੍ਹਾਂ 'ਚ ਬਿਠਾਇਆ ਕਿੰਨੇ ਆ ਇਹਦਾ ਉਹਨਾਂ ਨੇ ਦੱਸਿਆ ਨਹੀਂ ਹੈ। ਹਾਲ ਦੀ ਘੜੀ ਉਹ ਪਰਦਾ ਹੀ ਆ, ਪਰ ਉਹ ਕਹਿੰਦੇ ਆ ਕਿ ਏਡੀ ਛੇਤੀ ਇਸ ਤਰ੍ਹਾਂ ਦੇ ਰੋਗ ਨਹੀਂ ਜਾਂਦੇ। ਕੀ ਇਹ ਰੋਗ ਕੱਟਿਆ ਜਾਏਗਾ ਹੈਲਪਲਾਈਨ ਨੰਬਰ ਦੇ ਨਾਲ? ਕਿ ਇਸ ਤਰ੍ਹਾਂ ਦਾ ਇੱਕ ਡਰ ਜਿਹੜਾ ਆ ਉਹ ਫੈਲ ਜਾਏਗਾ ਕਿ ਕੋਈ ਰਿਸ਼ਵਤ ਲਏਗਾ ਹੀ ਨਹੀਂ, ਜਾਂ ਫਿਰ ਇਸ ਤਰ੍ਹਾਂ ਦੀ ਅਫੜਾ ਦਫੜੀ ਪੈ ਜਾਏਗੀ ਕਿ ਰਿਸ਼ਵਤ ਲਈ ਤਾਂ ਜਾਊਗੀ, ਪਰ ਜਿਹੜਾ ਰਿਸ਼ਵਤ ਦੇਣ ਵਾਲਾ ਹੈ ਉਹਨੂੰ ਖੱਜਲ ਡਾਢਾ ਕੀਤਾ ਜਾਏਗਾ। ਮਤਲਬ ਕਿ ਰਿਸ਼ਵਤ ਵੀ ਇਸ ਤਰੀਕੇ ਨਾਲ ਕਿ ਵੀਡੀਓ ਆਡੀਓ ਤੋਂ ਬਚਿਆ ਜਾਵੇ। ਤੋ ਦੇਖਦੇ ਆ ਅੱਗੇ ਕੀ ਬਣਦਾ। ਹੈਲਪਲਾਈਨ ਨੰਬਰ ਜਿਹੜਾ ਆ ਉਹ ਇਹਨਾਂ ਨੇ ਜਾਰੀ ਕਰ ਦਿੱਤਾ ਹੈ। ਬਿਲਕੁਲ ਜੀ, ਗੱਲ ਤੁਹਾਡੀ ਸਹੀ ਆ ਕਿ ਬਾਦਲਾਂ ਨੇ ਪਹਿਲਾਂ ਇਹ 25,000 ਕੀਤਾ ਸੀ, ਪਰ 25,000 ਡਿਵਰਟ ਉਧਰ ਨੂੰ ਹੋਰ ਪਾਸੇ ਨੂੰ ਹੋ ਗਿਆ ਸੀਗਾ। ਉਹ ਜਿਹੜਾ ਉਹਨਾਂ ਨੂੰ ਫਾਈਨ ਕਰਨਾ ਸੀਗਾ। ਤੇ ਅੱਗੇ ਗੱਲ ਕਰਦੇ ਆ, ਪੰਜਾਬ ਸਰਕਾਰ ਨੇ ਗ੍ਰਾਂਟਾਂ ਦੀ ਵਰਤੋਂ ਤੇ ਲਾਈ ਰੋਕ। ਹਾਂਜੀ ਦੇਖੋ, ਇਹ ਹਰੇਕ ਸਰਕਾਰ ਹੀ ਕਰਦੀ ਆ। ਜੇ ਤੁਸੀਂ ਦੇਖੋਗੇ ਤਾਂ ਅਮਰਿੰਦਰ ਸਿੰਘ ਜਦੋਂ ਆਇਆ ਸੀਗਾ ਤੇ ਇਹਨਾਂ ਨੇ ਚੱਕ ਕੇ ਜਿਹੜੀਆਂ ਇੱਟਾਂ ਵੱਟੇ ਵੀ ਹੁੰਦੇ ਆ ਨਾ ਗਲੀਆਂ ਦੇ, ਉਹ ਵੀ ਚਕਾ ਲਏ ਸਨ। ਇਹ ਸਰਕਾਰਾਂ ਦੀ ਰਵਾਇਤ ਰਹੀ ਆ। ਦਰਅਸਲ ਕੀ ਆ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਅੰਤਲੇ ਕਾਰਜਕਾਲ ਦੇ ਦਿਨਾਂ ਦੇ ਵਿੱਚ ਕੁਛ ਡਿਵੈਲਪਮੈਂਟ ਵਾਸਤੇ ਰੁਪਈਆ ਘੱਲਿਆ ਸੀਗਾ। ਉਹ ਹੁਣ ਪਤਾ ਨਹੀਂ ਕਰੋੜਾਂ 'ਚ ਅਰਬਾਂ 'ਚ ਆ, ਉਹਦਾ ਐਗਜ਼ੈਕਟ ਫਿਗਰ ਤੇ ਹੈ ਨਹੀਂਗਾ। ਵੈਸੇ ਇਸ ਗੱਲ ਦਾ ਪਹਿਲਾਂ ਹੀ ਐਲਾਨ ਹੋ ਗਿਆ ਸੀਗਾ, ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਸਾਰਾ ਕੁਝ ਹੋਏਗਾ। ਤਾਂ ਇਹਨਾਂ ਨੇ 11 ਸਕੀਮਾਂ ਰਾਹੀਂ ਜਿਹੜਾ ਕੋਈ ਕਰੋੜਾਂ ਅਰਬਾਂ ਰੁਪਈਆ ਗਿਆ। ਹੁਣ ਮੈਂ ਐਗਜ਼ੈਕਟ ਨਹੀਂ ਕਹਿ ਰਿਹਾ, ਮੈਨੂੰ ਪਤਾ ਨਹੀਂ ਹੈ ਕਿ ਕਿੰਨੇ ਕਰੋੜ ਹੈ, ਕਿੰਨੇ 100 ਕਰੋੜ ਹੈ, ਤਾਂ ਮੈਂ ਸ਼ਬਦ ਇਸਤੇਮਾਲ ਕਰ ਰਿਹਾ ਕਿ ਕਰੋੜਾਂ ਅਰਬਾਂ। ਤਾਂ ਉਹ ਜਿਹੜਾ 11 ਸਕੀਮਾਂ ਰਾਹੀਂ 11 ਗ੍ਰਾਂਟਾਂ ਜਿਹੜੀਆਂ ਗਈਆਂ ਨੇ ਘੱਟੋ ਘੱਟ, ਉਹਨਾਂ ਦੀ ਵਰਤੋਂ ਤੇ ਰੋਕ ਲਗਾ ਦਿੱਤੀ ਗਈ ਆ। ਵਰਤੋਂ ਜਿਹੜੀ ਆ ਕੋਈ ਨਹੀਂ ਕਰ ਸਕੇਗਾ, ਚਾਹੇ ਕੋਈ ਜਿੱਦਾਂ ਕਲੱਬ ਹੁੰਦਾ ਪਿੰਡਾਂ ਦੇ ਵਿੱਚ, ਪੰਚਾਇਤ ਹੁੰਦੀ ਹੈ, ਸਮਾਜ ਸੇਵੀ ਸੰਗਠਨ ਹੁੰਦਾ ਹੈ, ਜਾਂ ਨਗਰ ਨਿਗਮ ਹੁੰਦੇ ਆ, ਨਗਰ ਪੰਚਾਇਤਾਂ ਹੁੰਦੀਆਂ, ਨਗਰ ਕੌਂਸਲ ਹੁੰਦੇ, ਕਾਰਜ ਸਾਧਕ ਅਫਸਰ ਜਾਂ ਸਰਪੰਚ ਵਗੈਰਾ, ਕੋਈ ਵੀ ਇਸ ਤਰ੍ਹਾਂ ਵਰਤੋਂ ਨਹੀਂ ਕਰ ਸਕੇਗਾ। ਤਾਂ ਹੁਣ ਦੇਖਣਾ ਹੋਏਗਾ ਕਿ ਇਹ ਕਿੰਨਾ ਚਿਰ ਕੰਮ ਬੰਦ ਰਹਿੰਦਾ ਹੈ। ਦੇਖੋ ਗੱਲ ਇਹ ਆ ਕਿ ਡਿਵੈਲਪਮੈਂਟ ਆਪਣੀ ਥਾਂ ਤੇ ਚੱਲਦੀ ਰਹਿਣੀ ਚਾਹੀਦੀ ਆ। ਮਸਲਾ ਤੇ ਇਹੋ ਆ ਨਾ ਕਿ ਅੱਗੇ 4 ਸਾਲ ਉਹਨਾਂ ਨੇ ਕੀਤਾ ਕੱਖ ਨਹੀਂ, ਫਿਰ 6 ਕੁ ਮਹੀਨੇ ਜਦੋਂ ਰਹਿੰਦੇ ਸੀਗੇ ਉਦੋਂ ਜਾਗ ਪਏ। ਫਿਰ ਕੋਈ ਇੱਟ ਰੋੜਾ ਉਹਨਾਂ ਨੇ ਘੱਲਿਆ ਪਿੰਡਾਂ ਦੇ ਵਿੱਚ, ਕੰਮ ਹਾਲੇ ਚੱਲਣ ਲੱਗਾ ਸੀਗਾ, ਉੱਤੋਂ ਫਿਰ ਇਹ ਕਹਿੰਦੇ ਕਿ ਰੋਕ ਦਿਓ। ਹੁਣ ਜਾਂ ਤੇ ਇਹ ਹੋ ਸਕਦਾ ਕਿ ਪੈਸਾ ਇਕੱਠਾ ਕਰ ਰਹੇ ਨੇ ਕਿ ਇੱਕ ਵਾਰੀ ਉਹ, ਜਿਵੇਂ ਪੰਜਾਬੀ 'ਚ ਕਹਾਵਤ ਆ ਕਿ ਫੋਈ ਫੋਈ ਕਰਕੇ ਤਲਾਅ ਭਰ ਜਾਂਦਾ ਆ। ਮਤਲਬ ਕਿ ਇਧਰੋਂ ਉਧਰੋਂ ਪੈਸਾ ਜਿਹੜਾ ਇੱਕ ਵਾਰੀ ਇਕੱਠਾ ਕਰਕੇ ਖਜ਼ਾਨੇ 'ਚ ਲੈ ਆਈਏ, ਉਸ ਤੋਂ ਬਾਅਦ ਫਿਰ ਇੱਕ ਪੂਰੀ ਸਕੀਮ ਦੇ ਨਾਲ ਵਿਉਂਤਬੱਧ ਤਰੀਕੇ ਦੇ ਨਾਲ ਅੱਗੇ ਵਧਿਆ ਜਾਏਗਾ। ਡਿਵੈਲਪਮੈਂਟ ਦੇ ਕੰਮ ਜਿਹੜੇ ਉਹ ਪੂਰੇ ਇੱਕੋ ਝਟਕੇ ਦੇ ਨਾਲ ਕੀਤੇ ਜਾਣਗੇ, ਪਰੰਤੂ ਉਸ ਤੋਂ ਪਹਿਲਾਂ ਪੈਸਾ ਇਕੱਠਾ ਕਰ ਲਿਆ ਜਾਵੇ। ਇਹ ਵੀ ਹੋ ਸਕਦਾ ਹੈ, ਜਾਂ ਇਹ ਵੀ ਹੋ ਸਕਦਾ ਹੈ ਕਿ ਕੋਈ ਐਸੀ ਇਹਨਾਂ ਦੇ ਜ਼ਹਿਨ ਦੇ ਵਿੱਚ ਸਕੀਮ ਹੋਵੇ ਕਿ ਜੋ ਚੂਨਾ ਲੱਗਦਾ ਆ। ਗ੍ਰਾਂਟਾਂ ਦੇ ਮਾਮਲੇ 'ਚ ਤੁਹਾਨੂੰ ਪਤਾ ਹੀ ਆ, ਇੱਥੇ ਲੰਬੀ ਦੇ ਵਿੱਚ, ਮਲੋਟ ਦੇ ਵਿੱਚ, ਮਾਲਵੇ ਦੇ ਵਿੱਚ ਬਥੇਰਾ ਕੁਛ ਹੋਇਆ, ਔਰ ਪੂਰੇ ਪੰਜਾਬ ਦੀ ਇਹੋ ਕਹਾਣੀ ਹੈ ਕਿ ਗ੍ਰਾਂਟਾਂ 'ਚ ਜਿਹੜੀ ਥੁੱਕ ਲੱਗਦੀ ਹੈ ਸਭ ਨੂੰ ਪਤਾ ਹੈ, ਔਰ ਥੁੱਕ ਬਾਰ-ਬਾਰ ਲਾ ਕੇ ਉਹ ਚੱਟੀ ਵੀ ਜਾਂਦੀ ਹੈ, ਖੱਟੀ ਜਿਹੀ ਇਸ ਤਰ੍ਹਾਂ ਹੀ ਹੁੰਦੀ ਹੈ। ਸੋ ਗੱਲ ਇਹ ਆ ਕਿ ਹੁਣ ਪਤਾ ਨਹੀਂ ਸਰਕਾਰ ਦੇ ਜ਼ਹਿਨ 'ਚ ਕੀ ਚੱਲ ਰਿਹਾ, ਪਰ ਮੇਰੇ ਖਿਆਲ ਦੇ ਨਾਲ ਦੇਖੋ ਗੱਲ ਇਹ ਆ ਕਿ ਠੀਕ ਆ ਕਿ ਜੇ ਉਹਦੇ 'ਚ ਤੁਹਾਨੂੰ ਕੋਈ ਲੱਗਦਾ ਆ ਕਿ ਇਹ ਮਾਮਲਾ ਜਿਹੜਾ ਕੁਛ ਏਦਾਂ ਵੱਡੀ ਖੋਰੀ ਵਾਲਾ ਹੈ, ਕਮਿਸ਼ਨ ਖੋਰੀ ਵਾਲਾ ਹੈ, ਜਾਂ ਘਪਲੇਬਾਜ਼ੀ ਵਾਲਾ ਹੈ, ਤਾਂ ਉਹ ਭਾਈ ਠੀਕ ਕਰੋ। ਜੇ ਇਸ ਤਰ੍ਹਾਂ ਦੀ ਕੋਈ ਲੀਕੇਜ ਹੈ ਤਾਂ ਉਹਦੇ ਤੇ ਪੈਂਚਰ ਲਾਓ, ਪਰ ਇਹ ਨਹੀਂ ਹੈ ਕਿ ਤੁਸੀਂ ਵੀ ਉਹੀ ਕੰਮ ਕਰੋ ਅਮਰਿੰਦਰ ਸਿੰਘ ਵਾਲਾ ਕਿ ਸਾਰਾ ਕੁਝ ਜਿਹੜਾ ਚੱਕ ਚਕਾ ਕੇ ਇੱਕ ਵਾਰੀ ਬੰਦ ਕਰ ਦਿਓ, ਆਪਣੀ 2-3 ਸਾਲ ਸਰਕਾਰ ਚਲਾਉਂਦੇ ਰਹੋ। ਫਿਰ ਜਦੋਂ ਸਾਲ 2 ਸਾਲ ਨੇੜੇ ਆ ਜਾਣ, ਮਤਲਬ ਕਿ ਪਿੰਡ ਜਦੋਂ ਨੇੜੇ ਆ ਜਾਵੇ, ਪੌਲੇ ਫਿਰ ਹੱਥ 'ਚ ਕਰਕੇ ਤੇ ਛੇਤੀ-ਛੇਤੀ ਦੌੜਨਾ ਸਟਾਰਟ ਕਰ ਦਿਓ। ਐਸਾ ਨਹੀਂ ਹੋਣਾ ਚਾਹੀਦਾ। ਪਿੰਡਾਂ ਦੇ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਬੜੇ ਪੈਂਡਿੰਗ ਨੇ,
ਤੁਸੀਂ ਦੇਖੋ ਆਮ ਪਿੰਡਾਂ ਦੇ ਵਿੱਚ ਜੇ ਵੇਖੀਏ, ਠੀਕ ਹੈ, ਕੱਚੇ ਕਰਮਚਾਰੀ ਤੁਸੀਂ ਪੱਕੇ ਕਰਨ ਦਾ ਕਿਹਾ, ਉਹਦੇ 'ਚ ਵੀ ਹਾਲੇ ਬਥੇਰਾ ਕੁਛ ਆ। ਜੇ ਤੁਸੀਂ ਕਿਹਾ ਕਿ ਅਸੀਂ ਨਵੀਆਂ ਭਰਤੀਆਂ ਕਰਾਂਗੇ, ਸਵਾਗਤ ਆ, ਪਰ ਸਕੂਲਾਂ ਦੇ ਵਿੱਚ ਸੇਵਾਦਾਰ ਹੈ ਨੀ ਗੇ, ਸਕੂਲਾਂ ਦੇ ਵਿੱਚ ਪੀਐਨ ਹੈ ਨੀ ਗੇ, ਚੌਕੀਦਾਰ ਹੈ ਨੀ ਗੇ। ਤੁਹਾਨੂੰ ਇਹ ਸਾਰਾ ਢਾਂਚਾ ਹੀ ਠੀਕ ਕਰਨਾ ਪਵੇਗਾ ਪਿੰਡਾਂ ਦਾ, ਤੇ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਕੱਖ ਨਹੀਂ ਹੈ, ਬਹੁਤ ਲੰਬੇ ਸਮੇਂ ਤੋਂ ਡਿਵੈਲਪਮੈਂਟ ਦੇ ਕੰਮ ਰੁਕੇ ਪਏ ਨੇ। ਸੋ ਜੇ ਤਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਹੈ ਕਿ ਤਦਬੀਰ ਅਸੀਂ ਲਾ ਕੇ ਕੋਈ ਇਸ ਕਿਸਮ ਦੀ ਚੱਲੀਏ ਕਿ ਜਿਹਦੇ ਨਾਲ ਪੈਸਾ ਵੀ ਬਚੇਗਾ, ਡਿਵੈਲਪਮੈਂਟ ਵੀ ਹੋਏਗੀ, ਤਾਂ ਠੀਕ ਹੈ, ਬਿਹਤਰ ਆ। ਪਰ ਜੇ ਉਹੀ ਫਾਰਮੂਲਾ ਅਮਰਿੰਦਰ ਸਿੰਘ ਵਾਲਾ, ਤੇ ਫਿਰ ਤੇ ਮਾਮਲਾ ਗੜਬੜ ਹੀ ਹੈ ਨਾ। ਬਿਲਕੁਲ ਜੀ, ਬਿਲਕੁਲ। ਕਈ ਵਾਰੀ ਫਿਰ ਉਹ ਪੈਸਾ ਵਾਪਸ ਆਉਂਦਾ ਵੀ ਨਹੀਂਗਾ, ਜੋ ਮਰਜ਼ੀ ਕਰ ਲਓ, ਦਿਖਾਵਾ ਹੀ ਹੁੰਦਾ ਹੈ। ਤੇ ਆਪ ਦਾ ਮੰਤਰੀ ਹਰਪਾਲ ਚੀਮਾ ਕਿਹੜੀ ਗੱਲੋਂ ਤੱਤਾ ਹੋਇਆ ਫਿਰਦਾ ਆ? ਇਹ ਵੈਸੇ ਤਾਂ ਰਹਿੰਦਾ ਜੀ, ਇਹ ਮੰਤਰੀ। ਉਹ ਜਿਵੇਂ ਅੱਗੇ ਲੋਕ ਨਾ ਉੱਥੇ ਸੋਸ਼ਲ ਮੀਡੀਆ ਤੇ ਬੜਾ ਮਜ਼ਾਕ ਕਰਦੇ ਆ ਕਿ ਜਿਵੇਂ ਹੀ ਕੋਈ ਨੇਤਾ ਇਹਨਾਂ ਦਾ ਛੱਡ ਕੇ ਚਲੇ ਜਾਂਦਾ ਸੀ ਨਾ ਪਾਰਟੀ, ਤੇ ਉਹ ਕਹਿੰਦੇ ਸੀ ਕਿ ਪਾਰਟੀ ਮਜ਼ਬੂਤ ਹੋ ਗਈ ਆ, ਕਿਉਂਕਿ ਇਹਨਾਂ ਦਾ ਇੱਕ ਬੜਾ ਡਾਇਲੌਗ ਜਿਹੜਾ ਆ ਨਾ, ਬੜਾ ਮਤਲਬ ਕਿ ਮਸਤ ਡਾਇਲੌਗ ਹੈ ਇਹਨਾਂ ਦਾ। ਉਹਦੇ ਵਿੱਚ ਉਹ ਕਹਿੰਦੇ ਹੁੰਦੇ ਆ ਕਿ ਪਾਰਟੀ ਮਜ਼ਬੂਤ ਹੋ ਗਈ, ਮਤਲਬ ਕਿ ਜਿਹੜਾ ਵੀ ਕੋਈ ਜਾ ਰਿਹਾ ਉਹਦੇ ਚ ਉਹ ਕਹਿੰਦੇ ਹੁੰਦੇ ਕਿ ਇਹਦੇ ਜਾਣ ਨਾਲ ਪਾਰਟੀ ਮਜ਼ਬੂਤ ਹੋ ਗਈ। ਤੇ ਲੋਕਾਂ ਨੇ ਗੱਲ ਹੀ ਬਣਾ ਲਈ ਕਿ ਭਾਈ ਜਦੋਂ ਵੀ ਕੋਈ ਨੇਤਾ ਚਲੇ ਜਾਂਦਾ ਤਾਂ ਉਹ ਉੱਥੇ ਨੇਤਾ ਜਾਣ ਦੇ ਥਾਂ ਤੇ ਲਿਖਦੇ ਕਿ ਪਾਰਟੀ ਮਜ਼ਬੂਤ ਹੋ ਗਈ ਆ। ਹੂੰ। ਤਾਂ ਖੈਰ ਹੁਣ ਪਾਰਟੀ ਵਾਕਿਆ ਮਜ਼ਬੂਤ ਹੋ ਗਈ ਆ। ਹਰਪਾਲ ਸਿੰਘ ਚੀਮਾ ਜਿਹੜੇ ਆ, ਵੈਸੇ ਜੇ ਤੁਸੀਂ ਮੰਤਰੀ ਮੰਡਲ ਤੇ ਨਜ਼ਰ ਮਾਰੋਗੇ, ਹਰਪਾਲ ਸਿੰਘ ਚੀਮਾ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ, ਵਜ਼ੀਰੇ ਖਜ਼ਾਨਾ ਬਣਾਇਆ ਗਿਆ ਇਹਨਾਂ ਨੂੰ। ਜਾਂ ਕਈ ਮਜ਼ਾਕ ਵੀ ਬੜੇ ਹੁੰਦਾ ਹੁੰਦੇ ਆ ਨਾ, ਤਾਂ ਉਹਦੇ ਚ ਕਈ ਕਹਿੰਦੇ ਆ ਕਿ ਫਲਾਣੇ ਨੂੰ ਕੀ ਲਾਇਆ, ਆਖੇ ਜੀ ਫਲਾਣੇ ਨੂੰ ਤਾਂ ਆ ਦੇ ਦਿੱਤਾ, ਫਲਾਣੇ ਨੂੰ ਆ ਦਿੱਤਾ, ਆਖੇ ਮਨਪ੍ਰੀਤ ਕਿਹਨੂੰ ਲਾਇਆ। ਮੈਂ ਹੂੰ। ਆਖਿਆ ਮਨਪ੍ਰੀਤ ਕਿਹਨੂੰ ਕਹਿੰਦੇ ਆ। ਮਨਪ੍ਰੀਤ ਬਾਅਦ ਚ ਸਮਝ ਆਈ ਕਿ ਖਜ਼ਾਨਾ ਮੰਤਰੀ ਕਹਿੰਦੇ, ਕਿ ਮਨਪ੍ਰੀਤ ਕਿਹਨੂੰ ਲਾਇਆ, ਖਾਲੀ ਖਜ਼ਾਨਾ ਮੰਤਰੀ। ਹੂੰ। ਸੋ ਇਹਨਾਂ ਨੂੰ ਖਜ਼ਾਨਾ ਮੰਤਰੀ ਲਾਇਆ ਹੈਗਾ। ਤੇ ਇਹਨਾਂ ਨੇ ਹੁਣ ਬਿਆਨ ਜਿਹੜੇ ਦੇਣੇ ਸਟਾਰਟ ਕੀਤੇ ਨੇ। ਦੇਖੋ ਗੱਲ ਇਹ ਆ ਕਿ ਕੁਝ ਮਾਮਲੇ ਜਿਹੜੇ ਆ ਨਾ ਉਹ ਇਸ ਤਰ੍ਹਾਂ ਦੇ ਹੁੰਦੇ ਆ ਕਿ ਇਹਨਾਂ ਦੇ ਕੋਲ ਆਬਕਾਰੀ ਵੀ ਆ, ਇਹਨਾਂ ਦੇ ਕੋਲ ਕੋਆਪਰੇਟਿਵ ਵੀ ਆ, ਬੜੇ ਮਹਿਕਮੇ ਜ਼ਬਰਦਸਤ ਹੈ ਇਹਨਾਂ ਦੇ ਕੋਲ ਵੀ ਜੇ ਦੇਖੀਏ ਤਾਂ। ਅੱਛਾ, ਦੂਜੀ ਚੀਜ਼ ਜਿਹੜੀ ਆ ਕਿ ਹਰਪਾਲ ਸਿੰਘ ਚੀਮਾ ਤੋਂ ਇਲਾਵਾ ਬੀਬੀ ਬਲਜੀਤ ਕੌਰ ਦਾ ਕੈਬਨਿਟ ਦੇ ਵਿੱਚ ਚਲੇ ਜਾਣਾ, ਪਹਿਲੀ ਵਾਰੀ ਚੋਣ ਲੜੀ, ਇੱਕ ਕੋਈ ਜਿੱਦਾਂ ਕਰੀਏ ਕੋਈ ਫੇਮਸ ਚਿਹਰਾ ਨਹੀਂ ਸੀਗਾ ਪਹਿਲਾਂ, ਕੋਈ ਬਹੁਤ ਪ੍ਰਸਿੱਧ ਚਿਹਰਾ ਨਹੀਂ ਸੀਗਾ ਉਹ ਆਮ ਆਦਮੀ ਪਾਰਟੀ ਵਾਸਤੇ। ਉਹ ਪ੍ਰੋਫੈਸਰ ਸਾਧੂ ਸਿੰਘ ਦੀ ਸੁਪੁੱਤਰੀ ਹਨ, ਔਰ ਪ੍ਰੋਫੈਸਰ ਸਾਧੂ ਸਿੰਘ ਦਾ ਕਹਿੰਦੇ ਆ ਕਿ ਭਗਵੰਤ ਸਿੰਘ ਮਾਨ ਦੇ ਨਾਲ ਕਦੇ ਵੀ ਸੁਖਾਵਾਂ ਰਿਸ਼ਤਾ ਨਹੀਂ ਰਿਹਾ, ਪਰ ਉਹਨਾਂ ਨੂੰ ਵੀ ਕੈਬਨਿਟ ਦੇ ਵਿੱਚ ਥਾਂ ਦਿੱਤੀ ਗਈ ਆ। ਮਤਲਬ ਕਿ ਜੇ ਤੁਸੀਂ ਸ਼ਕਤੀ ਦਾ ਤਵਾਜ਼ਨ ਦੇਖੋਗੇ ਤਾਂ ਐਸਾ ਕੈਬਨਿਟ ਨਜ਼ਰ ਆਏਗਾ ਤੁਹਾਨੂੰ ਕਿ ਜਿਹਦੇ ਵਿੱਚ ਕੱਲਾ ਭਗਵੰਤ ਸਿੰਘ ਮਾਨ ਹਾਵੀ ਨਹੀਂ ਦਿਖਾਈ ਦੇ। ਔਰ ਜਿਵੇਂ ਮੈਂ ਕਿਹਾ ਕਿ ਹਰਪਾਲ ਸਿੰਘ ਚੀਮਾ ਉਹ ਸ਼ਖਸ ਆ ਜਿਹੜਾ ਕਿ ਅਰਵਿੰਦ ਕੇਜਰੀਵਾਲ ਦਾ ਬਹੁਤ ਹੱਦ ਤੱਕ ਵਿਸ਼ਵਾਸ ਪਾਤਰ ਹੈ। ਅੱਛਾ, ਹੁਣ ਇਹਨਾਂ ਨੇ ਜਿਹੜੀ ਗੱਲ ਕਹੀ ਤਾਂ ਮੈਂ ਕਹਿ ਰਿਹਾ ਕਿਉਂਕਿ ਬਿਆਨ ਸਾਰੇ ਹੀ ਦੇਣਗੇ ਮੰਤਰੀ। ਕੁਝ ਮੰਤਰੀਆਂ ਦੇ ਬਿਆਨ ਜਿਹੜੇ ਆ ਨਾ ਉਹਨਾਂ ਨੂੰ ਤੁਸੀਂ ਮਤਲਬ ਕਿ ਬੜੀ ਗੰਭੀਰਤਾ ਨਾਲ ਲੈ ਸਕਦੇ। ਉਹਨਾਂ ਦੇ ਵਿੱਚੋਂ ਹਰਪਾਲ ਸਿੰਘ ਚੀਮਾ ਇੱਕ ਰਹਿਣਗੇ, ਇਹਨੂੰ ਨੋਟ ਕਰ ਲਿਓ। ਇਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਕਹੀ ਆ ਕਿ ਸ਼ਰਾਬ ਮਾਫੀਆ 'ਚ ਜਿਹੜੇ ਮਤਲਬ ਕਿ ਸਿਆਸੀ ਲੋਕ ਸ਼ਾਮਲ ਆ, ਇਹਨਾਂ ਬਾਰੇ ਅਸੀਂ ਯਾਨੀ ਨਾਲ ਉਹ ਨਾਂ ਵੀ ਲੈ ਰਹੇ ਆ ਕਿ ਸਾਬਕਾ ਕੈਬਨਿਟ ਮੰਤਰੀਆਂ ਦਾ ਅਸੀਂ ਜਲਦੀ ਖੁਲਾਸਾ ਕਰਨ ਜਾ ਰਹੇ ਹਾਂ। ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹਨਾਂ ਦੇ ਕੋਲ ਐਕਸਾਈਜ਼ ਆ, ਐਕਸਾਈਜ਼ ਦਾ ਡਿਪਾਰਟਮੈਂਟ ਇਹਨਾਂ ਦੇ ਕੋਲ ਆ, ਤਾਂ ਇਹ ਸਖਤੀ ਦੇ ਰੌਂ ਦੇ ਵਿੱਚ ਨਜ਼ਰ ਆ ਰਹੇ ਆ ਤੇ ਕਹਿੰਦੇ ਆ ਕਿ ਜਿਹੜਾ ਵੀ ਕੋਈ ਸ਼ਰਾਬ ਮਾਫੀਆ ਦੇ ਵਿੱਚ ਸ਼ਾਮਲ ਆ, ਸਾਬਕਾ ਕੈਬਨਿਟ ਮੰਤਰੀ ਜਾਂ ਮੰਤਰੀਆਂ ਦੇ ਵਿੱਚ ਕੋਈ ਵੀ ਆ, ਤਾਂ ਅਸੀਂ ਉਹਦੇ ਬਾਰੇ ਖੁਲਾਸਾ ਕਰਾਂਗੇ। ਤਾਂ ਇਹ ਤੋਂ ਸਮਝ ਜਾਣਾ ਚਾਹੀਦਾ ਹੈ ਜਾਂ ਸਮਝ ਆ ਜਾਣੀ ਚਾਹੀਦੀ ਆ ਕਿ ਹਰਪਾਲ ਸਿੰਘ ਚੀਮਾ ਕਿੱਥੇ ਨਿਸ਼ਾਨਾ ਲਾ ਰਹੇ ਨੇ। ਨਿਸ਼ਾਨਾ ਇਉਂ ਲਾ ਰਹੇ ਨੇ ਕਿ ਦੇਖੋ ਧੰਦੇਬਾਜ਼ੀ ਆ, ਰਾਜਨੀਤਿਕ ਬੰਦੇ ਬਹੁਤ ਸਾਰੇ ਧੰਦੇ ਜਿਹੜੇ ਆ ਉਹ ਕਰਦੇ ਨਾਲ, ਰਾਜਨੀਤੀ ਵੀ ਕਰਦੇ। ਉਹਨਾਂ ਦੇ ਵਿੱਚੋਂ ਇੱਕ ਡਿਸਟਿਲਰੀ ਦਾ ਕਾਰੋਬਾਰ ਆ, ਦਾਰੂ ਬਣਾਉਂਦੇ ਨੇ, ਸ਼ਰਾਬ ਬਣਾਉਂਦੇ ਆ। ਔਰ ਉਹ ਕਾਰੋਬਾਰ ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਕੰਮ ਕਰਦਾ ਹੈ। ਜਦੋਂ ਲੋਕਡਾਊਨ ਲੱਗਾ ਸੀਗਾ ਫਸਟ ਟਾਈਮ, ਜਦੋਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਲੋਕਡਾਊਨ ਲੱਗਾ, ਤੇ ਜਿਹੜੇ ਹੈਗੇ ਸੀ ਵੱਡੇ ਕਾਰੋਬਾਰੀ ਜਿਹੜੇ ਰਸੂਖਦਾਰ ਸੀ, ਤਾਂ ਇਹਨਾਂ ਨੇ ਬੜੇ ਇੱਕ ਚਲਾਕੀ ਭਰੇ ਢੰਗ ਦੇ ਨਾਲ ਕਿਹਾ ਕਿ ਅਸੀਂ ਸੈਨੀਟਾਈਜ਼ਰ ਬਣਾਵਾਂਗੇ, ਸਾਨੂੰ ਡਿਸਟਿਲਰੀਆਂ ਖੋਲ ਲੈਣ ਦਿਓ। ਅੱਛਾ, ਇੱਕ ਵਾਰੀ ਡਿਸਟਿਲਰੀਆਂ ਦਾ ਬੂਹਾ ਕਾਹਦਾ ਖੁੱਲਿਆ, ਉੱਥੋਂ ਤੇ ਟਰੱਕ ਨਿਕਲਣੇ ਸਟਾਰਟ ਹੋ ਗਏ। ਔਰ ਸ਼ੰਭੂ ਬੈਰੀਅਰ ਤੇ ਇੱਕ ਟਰੱਕ ਫੜਿਆ ਗਿਆ। ਇੱਕ ਵਿਧਾਇਕ ਨੇ ਰੌਲਾ ਪਾਇਆ ਕਿ ਸਾਡੇ ਬੰਦੇ ਦਾ ਟਰੱਕ ਆ,
ਔਰ ਬਾਅਦ ਦੇ ਵਿੱਚ ਉਹ ਮੰਤਰੀ ਵੀ ਬਣਿਆ, ਪਰ ਫਿਰ ਬਾਅਦ ਚ ਚੁੱਪ ਕਰ ਗਿਆ। ਸੋ ਇਸ ਤਰ੍ਹਾਂ ਟਰੱਕ ਜਿਹੜੇ ਆ ਕੁਝ ਫੜੇ ਗਏ, ਅਰੁਣਾਚਲ ਤੱਕ ਜਾਂਦੇ। ਤਾਂ ਉਸ ਤੋਂ ਬਾਅਦ ਫਿਰ ਜੇ ਤੁਸੀਂ ਦੇਖੋਗੇ ਇਹਨਾਂ ਦੇ ਬੰਦਿਆਂ ਨੇ ਬੜੀ ਜ਼ਬਰਦਸਤ ਬਲੈਕ ਕੀਤੀ, ਕਿਉਂਕਿ ਠੇਕੇ ਵੀ ਬੰਦ ਹੋ ਗਏ ਸਨ। ਫਿਰ ਨਜਾਇਜ਼ ਸ਼ਰਾਬ ਦੀਆਂ ਭੱਠੀਆਂ ਫੜੀਆਂ ਗਈਆਂ, ਇੱਕ ਐਮਐਲਏ ਦਾ ਨਾਮ ਆਇਆ, ਇੱਕ ਹੋਰ ਐਮਐਲਏ ਦਾ ਨਾਮ ਆਇਆ, ਇੱਕ ਮੰਤਰੀ ਦਾ ਨਾਮ ਆਇਆ, ਇਸ ਤਰ੍ਹਾਂ ਕਈਆਂ ਦਾ ਨਾਮ ਆ ਗਿਆ। ਤਾਂ ਉਧਰ ਨੂੰ ਇਸ਼ਾਰਾ ਹੈ। ਸੋ ਸਾਬਕਾ ਮੰਤਰੀ ਜਿਹੜਾ ਆ ਉਹ ਦੁਆਬੇ ਤੋਂ ਹੀ ਆਉਂਦਾ, ਜਿਹਦਾ ਇੱਕ ਵਾਰੀ ਅੱਗੇ ਵੀ ਰੇਤੇ 'ਚ ਨਾਮ ਆਇਆ ਸੀਗਾ, ਔਰ ਉਹਦੀ ਹੀ ਡਿਸਟਿਲਰੀ ਹੈ। ਜੇ ਸਾਬਕਾ ਮੰਤਰੀਆਂ ਦਾ ਜ਼ਿਕਰ ਕਰ ਰਿਹਾ, ਖੈਰ ਮੈਨੂੰ ਇਹ ਲੱਗਦਾ ਹੈ ਕਿ ਕਾਫੀ ਇਹ ਮਾਮਲਾ ਅੱਗੇ ਤੱਕ ਜਾਏਗਾ, ਹੋ ਸਕਦਾ, ਕਿਉਂਕਿ ਦੇਖੋ ਐਕਸਾਈਜ਼ ਦਾ ਜਿਹੜਾ ਮਸਲਾ ਹੈ ਉਹ ਬੜਾ, ਜਿੱਦਾਂ ਕਹਿ ਲਈਏ ਨਾ ਕਿ ਪਚੀਦਾ ਹੁੰਦਾ ਹੈ ਐਕਸਾਈਜ਼ ਦਾ ਮਸਲਾ, ਉਹਦੇ 'ਚ ਬੜੇ ਗੁੰਝਲਾਂ ਵਾਲੇ ਪੱਖ ਹੁੰਦੇ ਨੇ, ਤੇ ਉਹ ਕੋਈ ਖੋਲਣੇ ਵੈਸੇ ਔਖੇ ਵੀ ਨਹੀਂ ਹੈ, ਅਸੰਭਵ ਵੀ ਨਹੀਂ ਹੈ। ਜਦੋਂ ਇਹ ਲੱਗ ਜਾਣਗੇ ਮਗਰ, ਤਾਂ ਬਹੁਤ ਜਲਦੀ ਸਾਰਾ ਕੁਝ ਜਿਹੜਾ ਖੋਲਿਆ ਵੀ ਜਾ ਸਕਦਾ। ਹਾਲਾਂਕਿ ਬਹੁਤ ਜ਼ਿਆਦਾ ਪੰਜਾਬ ਦੇ ਵਿੱਚੋਂ ਸ਼ਰਾਬ 2 ਨੰਬਰ ਦੀ ਵਿਕ ਚੁੱਕੀ ਹੈ, ਬਾਹਰਲੇ ਸੂਬਿਆਂ 'ਚ ਜਾ ਕੇ ਗੁਜਰਾਤ ਤੱਕ ਜਾਂਦੀ ਹੈ, ਬਿਹਾਰ ਤੱਕ ਜਾਂਦੀ ਹੈ, ਅਰੁਣਾਚਲ ਤੱਕ ਵੀ ਲੈ ਜਾਂਦੇ ਨੇ, ਬਥੇਰੀਆਂ ਥਾਵਾਂ ਤੱਕ ਲੈ ਜਾਂਦੇ, ਬਥੇਰੇ ਟਰੱਕ ਫੜਿਆ, ਔਨ ਰਿਕਾਰਡ ਹੈ ਇਹ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਕੱਲੀ ਖਬਰ ਤੁਹਾਨੂੰ ਗੂਗਲ ਤੇ ਮਿਲ ਜਾਏਗੀ ਕਿ ਕਦੋਂ ਕਦੋਂ ਬੜੀ ਵੱਡੀ ਖੇਪ ਜਿਹੜੀ ਆ ਸ਼ਰਾਬ ਦੀ ਫੜੀ ਗਈ, ਉਹ ਕਿਹੜੇ ਬੰਦੇ ਨੇ ਅਜੇ ਤੱਕ ਪਤਾ ਹੀ ਨਹੀਂ ਲੱਗਦਾ। ਸੋ ਇਸ ਕਰਕੇ ਹਰਪਾਲ ਸਿੰਘ ਚੀਮਾ ਜਿਹੜੇ ਇਹ ਬਿਆਨ ਦੇ ਰਹੇ ਆ, ਇਹਨਾਂ ਬਿਆਨਾਂ ਦੇ ਵਿੱਚ ਕੁਛ ਨਾ ਕੁਛ ਵਜ਼ਨ ਜ਼ਰੂਰ ਹੈ ਮੇਰੇ ਖਿਆਲ ਦੇ ਨਾਲ। ਇੱਧਰ ਵੀ ਐਕਸ਼ਨ ਹੋਏਗਾ, ਹਾਲ ਦੀ ਘੜੀ ਹੌਲੀ ਹੌਲੀ ਆਮ ਆਦਮੀ ਪਾਰਟੀ ਅੱਗੇ ਵਧੇ। ਦੇਖੋ ਜੇ ਵੱਧਦੇ ਰਹੇ ਕਿਤੇ ਬ੍ਰੇਕਾਂ ਨਹੀਂ ਲੱਗ ਜਾਂਦੀਆਂ, ਸਾਰੇ ਸ਼ੁਰੂ ਇਦਾਂ ਹੀ ਕਰਦੇ ਆ, ਬਾਅਦ ਵਿੱਚ ਫਿਰ ਬ੍ਰੇਕਾਂ ਲੱਗ ਜਾਂਦੀਆਂ। ਅੱਗੇ ਨਵਜੋਤ ਸਿੱਧੂ ਦੀ ਗੱਲ ਕਰੀਏ, ਉਸਦੇ ਕਰੀਬੀ ਕਾਉਂਸਲਰਾਂ ਨੇ ਵੀ ਪੰਜੇ ਦਾ ਸਾਥ ਛੱਡ ਝਾੜੂ ਫੜ ਲਿਆ। ਉਹ ਗਾਣਾ ਸੀਗਾ ਜੀ ਦੁਰਗਾ ਰੰਗੀਲਾ ਦਾ, ਔਖੇ ਵੇਲੇ ਮਿੱਤਰ ਕੀ ਛੱਡ ਜਾਂਦੇ ਆਪਣੇ ਸਾਏ ਨੇ, ਸੁਣਿਆ ਤੂੰ ਸਾਡੇ ਉਜੜਨ ਦੇ ਖੁਫੀਆ ਜਸ਼ਨ ਮਨਾਏ ਨੇ। ਤਾਂ ਗੱਲ ਇਹ ਆ ਕਿ ਜਦੋਂ ਔਖਾ ਵੇਲਾ ਹੁੰਦਾ ਹੈ ਨਾ, ਮਿੱਤਰ ਕੀ ਸਾਏ ਵੀ ਸਾਥ ਛੱਡ ਜਾਂਦੇ ਨੇ, ਪਰਛਾਵੇਂ ਵੀ ਸਾਥ ਛੱਡ ਜਾਂਦੇ ਨੇ। ਤੇ ਇਹਨਾਂ ਦੀ ਤੇ ਗੱਲ ਹੀ ਕੀ ਹੈ, ਇਹ ਤੇ ਸਿਆਸਤਦਾਨ ਆ, कबूतर की नस्ल से होते हैं, कभी इसकी बगल में कभी उसकी बगल में होते हैं, ਇਹਨਾਂ ਦਾ ਕੀ ਹੈ। ਸੋ ਇਹਨਾਂ ਦੇ ਵਿੱਚ ਉਹ ਵੀ ਬੰਦਾ ਖਲੋਤਾ ਜੇ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਬੜਾ ਪੱਕਾ ਮਿੱਤਰ ਹੋਣ ਦਾ ਦਾਅਵਾ ਕਰਦਾ ਸੀ। ਉਹਦਾ ਨਾਂ ਸੀ ਸ਼ਾਇਦ ਮਾਸਟਰ ਹਰਪਾਲ ਸਿੰਘ, ਔਰ ਇਹ ਉਹੀ ਸ਼ਖਸ ਆ ਜਿਹਨੇ ਰਾਗੀ ਨਿਰਮਲ ਸਿੰਘ ਜੀ ਦਾ ਅੰਤਮ ਸੰਸਕਾਰ ਨਹੀਂ ਸੀ ਹੋਣ ਦਿੱਤਾ। ਯਾਦ ਹੋਣਾ ਤੁਹਾਨੂੰ, ਬੜਾ ਰੌਲਾ ਪਿਆ ਸੀਗਾ। ਉਸ ਤੋਂ ਬਾਅਦ ਫਿਰ ਜੀ ਦੇਰ ਰਾਤ ਨੂੰ ਸੰਸਕਾਰ ਹੋਇਆ ਸੀਗਾ ਤੇ ਬਹੁਤ ਲੋਕਾਂ ਨੇ ਲਾਹਨਤਾਂ ਪਾਈਆਂ ਸਨ, ਬਹੁਤ ਲੋਕਾਂ ਨੇ ਲਾਹਨਤਾਂ ਪਾਈਆਂ ਸਨ, ਤੇ ਉਹ ਵੀ ਵਿੱਚ ਸ਼ਾਮਲ ਹੈ। ਮਤਲਬ ਕਿ ਕਾਂਗਰਸ ਦੀ ਬੇੜੀ ਪਾਰ ਕਰਕੇ ਪਤਾ ਨਹੀਂ ਕਿ ਡਬੋ ਕੇ ਉਹ ਹੁਣ ਇਨਕਲਾਬ ਜਿਹੜਾ ਆ ਉਹ ਬੁਲੰਦ ਕਰਨ ਚਲੇ ਗਿਆ ਆਮ ਆਦਮੀ ਪਾਰਟੀ ਚ। ਇਸ ਤਰ੍ਹਾਂ ਹੋਰ ਵੀ ਆ, ਚੱਬੇ ਵਾਲਾ ਚਰਨਜੀਤ ਵੀ ਹੈ, ਇਸ ਤਰ੍ਹਾਂ ਇੱਕ ਦੋ ਹੋਰ ਵੀ ਕਾਉਂਸਲਰ ਆ, ਅੱਗੇ ਵੀ ਚਲੇ ਗਏ ਆ। ਦੇਖੋ ਇਹ ਮੈਂ ਅੱਗੇ ਵੀ ਰਾਜ ਕਰਨਵੀਰ ਸਿੰਘ ਦੇ ਨਾਲ ਇੱਕ ਪ੍ਰੋਗਰਾਮ ਚ ਗੱਲ ਕਰਦਿਆਂ ਕਿਹਾ ਸੀਗਾ ਕਿ ਇਸ ਤਰ੍ਹਾਂ ਹੀ ਹੁੰਦਾ ਹੈ ਜਦੋਂ ਤਾਕਤ ਸ਼ਿਫਟ ਹੁੰਦੀ ਆ। ਇਸ ਤਰ੍ਹਾਂ ਦੇ ਜਿਹੜੇ ਟੁੱਕੜ ਬੋਝ ਜੇ ਲੀਡਰ ਹੁੰਦੇ ਆ, ਇਸ ਤਰ੍ਹਾਂ ਜਿਹੜੇ ਦਾਖੋਰੇ ਲੋਕ ਹੁੰਦੇ ਆ, ਪਾਲੇ ਬਦਲ ਲੈਂਦੇ ਆ, ਉਹਨਾਂ ਦਾ ਕੱਖ ਨਹੀਂ ਜਾਂਦਾ। ਕੱਪੜੇ ਵਾਲੀ ਦੁਕਾਨ ਤੇ ਖਾਤਾ ਚੱਲਦਾ ਹੁੰਦਾ, ਬਸ ਰੰਗ ਬਦਲਦਾ ਪੱਗ ਦਾ, ਉਹ ਜਾ ਕੇ ਤੇ ਉਹ ਪੱਗ ਖਰੀਦ ਲੈਂਦੇ ਆ, ਸਿਰ ਤੇ ਧਰ ਲੈਂਦੇ ਆ, ਜਕਾਰਾ ਛੱਡ ਦਿੰਦੇ ਆ, ਨਾਰਾ ਛੱਡ ਦਿੰਦੇ ਆ, ਚੱਲ ਮੇਰੇ ਭਾਈ। ਸੋ ਇਸ ਕਰਕੇ ਤੁਹਾਨੂੰ ਪਤਾ ਹੀ ਆ, ਮੇਅਰ ਰਿੰਟੂ ਹੈ ਜਿਹੜਾ ਆਮ ਆਦਮੀ ਪਾਰਟੀ ਚ ਜਾ ਚੁੱਕਾ ਵਾ। ਤਾਂ ਹੁਣ ਕਿਤੇ ਨਾ ਕਿਤੇ ਉੱਥੇ ਦਾਅ ਤੇ ਲੱਗੀ ਆ ਮੇਰੀ ਇੰਪਰੂਵਮੈਂਟ ਟਰਸਟ ਦੀ ਚੇਅਰਮੈਨੀ। ਉਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਆਮ ਆਦਮੀ ਪਾਰਟੀ ਨੇ ਹਾਸਲ ਕਰ ਲੈਣੀਆਂ, ਕਿਉਂਕਿ ਮਨੀਸ਼ ਸਿਸੋਦੀਆ ਇਸੇ ਕੰਮ ਤੇ ਲੱਗਿਆ, ਪੂਰੀ ਬਾਰੀਕੀ ਦੇ ਨਾਲ ਉਹ ਘੋਖ ਪੜਤਾਲ ਕਰਕੇ ਕਿ ਕਿੱਥੇ ਕਿੱਥੇ ਚੋਟ ਕਰਨੀ ਆ, ਉਹ ਜ਼ਬਰਦਸਤ ਤਰੀਕੇ ਨਾਲ ਕਰੀ ਜਾ ਰਿਹਾ ਹੈ। ਸਾਰਾ ਕੁਝ ਹੀ ਕੰਟਰੋਲ ਕਰਨਗੇ, ਇਹਦਾ ਮਤਲਬ ਪੰਚਾਇਤਾਂ ਤੋਂ ਲੈ ਕੇ ਸਾਰਾ ਕੁਝ ਹੀ। ਤੇ ਅੱਗੇ ਬੰਗਾਲ ਦੀ ਹਿੰਸਾ ਵਿੱਚ ਮਮਤਾ ਨੇ ਰਿਪੋਰਟ ਤਲਬ ਕੀਤੀ ਹੈ। ਹਾਂਜੀ ਦੇਖੋ ਇਹ ਕੀ ਚੱਕਰ ਚੱਲਿਆ, ਬੜੀ ਘਿਨੌਣੀ ਉੱਥੇ ਹਰਕਤ ਹੋਈ ਹੈ, ਤੇ ਇਹਦੇ ਤੇ ਆਪਾਂ ਨਜ਼ਰ ਪਾਈਏ ਤੇ ਮੇਰੇ ਖਿਆਲ ਦੇ ਨਾਲ ਦਿਲ ਹਿੱਲ ਜਾਂਦਾ ਆ, ਦਿਲ ਦਿਮਾਗ ਹੀ ਹਿੱਲ ਜਾਂਦਾ ਹੈ। ਕਿਉਂਕਿ ਇੱਥੇ 8 ਜੀ ਮੇਰੇ ਖਿਆਲ ਦੇ ਨਾਲ ਸਾੜੇ ਗਏ ਨੇ, 8 ਜੀ, ਉਹਦੇ ਵਿੱਚ ਬਾਲ ਨੇ, ਨਿੱਕੇ ਨਿੱਕੇ ਬੱਚੇ ਵੀ, ਤੇ ਲਾਸ਼ਾਂ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਇੱਕ ਹੀ ਆਇਡੈਂਟੀਫਾਈਡ ਹੋਈ ਹੈ ਬੀਬੀ। ਬਾਕੀ ਲਾਸ਼ਾਂ ਵੇਖ ਲਓ ਕਿ ਇੰਨੀ ਬੁਰੀ ਤਰ੍ਹਾਂ ਜਲ ਚੁੱਕੀਆਂ ਸਨ ਕਿ ਉਹਨਾਂ ਦੀ ਪਛਾਣ ਹੀ ਨਹੀਂ ਹੋ ਸਕੀ। ਦਰਅਸਲ ਥੋੜਾ ਜਿਹਾ, ਕਿਉਂਕਿ ਬੜੀ ਦੂਰ ਦੀ ਖਬਰ ਆ, ਹੋ ਸਕਦਾ ਕਿ ਸਾਡੇ ਮੀਡੀਆ ਰਾਹੀਂ, ਪੰਜਾਬੀ ਮੀਡੀਆ ਰਾਹੀਂ ਇਹ ਖਬਰ ਹਾਲੇ ਨਾ ਆਈ ਹੋਵੇ, ਪਰ ਇੰਡੀਆ ਦੇ ਵਿੱਚ ਪੂਰਾ ਭੁਚਾਲ ਆਇਆ ਗਿਆ ਇਸ ਖਬਰ ਦੇ ਨਾਲ। ਹੋਇਆ ਕੀ ਆ
ਕਿ ਉੱਥੇ ਤ੍ਰਿਣਮੂਲ ਕਾਂਗਰਸ ਦਾ ਹੀ ਇੱਕ ਆਗੂ ਸੀ ਭਾਦੂ ਸ਼ੇਖ, ਉਹਦਾ ਕਤਲ ਹੋ ਗਿਆ ਸੀ, ਬੰਬ ਮਾਰਿਆ ਗਿਆ ਉਹਦੇ ਤੇ ਜ਼ਖਮੀ ਹਾਲਤ ਦੇ ਵਿੱਚ ਜਦੋਂ ਉਹਨੂੰ ਹਸਪਤਾਲ ਖੜਿਆ ਗਿਆ ਉੱਥੇ ਉਹ ਦਮ ਤੋੜ ਗਿਆ। ਉਸ ਤੋਂ ਬਾਅਦ ਸ਼ਨਾਖਤ ਹੋਈ ਕਿ ਉਹਦੇ ਮਿੱਤਰਾਂ ਨੇ ਮਾਰਿਆ। ਮਿੱਤਰ ਮਤਲਬ ਕਿ ਕੀ ਸੀ ਕਿ ਇਹ ਡਿਪਟੀ ਪ੍ਰਧਾਨ ਬਣ ਗਿਆ ਸੀਗਾ, ਖਰਚਾ ਵਰਚਾ ਵੀ ਦਿੰਦਾ ਸੀ ਆਪਣੇ ਮਿੱਤਰਾਂ ਨੂੰ, ਪਰ ਉਹ ਜੈਲਸ ਕਰਦੇ ਸਨ, ਉਹ ਵੀ ਟੀਐਮਸੀ ਦੇ ਵਿੱਚ ਹੀ ਕੰਮ ਕਰਦੇ ਸਨ, ਪਰ ਇਹ ਅੱਗੇ ਵੱਧ ਗਿਆ ਸੀਗਾ। ਇਸੇ ਰੰਜਿਸ਼ ਦੇ ਚਲਦਿਆਂ ਉਹਨਾਂ ਨੇ ਕਤਲ ਕੀਤਾ ਤੇ ਚਲੋ ਦੋ ਜਣਿਆਂ ਦੀ ਸ਼ਨਾਖਤ ਹੋਈ। ਫਿਰ ਜਿਵੇਂ ਉਹਦੇ ਸਮਰਥਕ ਜੁੜੇ ਤਾਂ ਜਿਹੜੇ ਸ਼ਨਾਖਤ ਹੋਈ ਕਿ ਇਹ ਜ਼ਿੰਮੇਵਾਰ ਹੈ ਇਸ ਕਾਨੂੰਨੀ ਕਾਂਡ ਵਾਸਤੇ, ਤਾਂ ਫਿਰ ਉਹ ਇਕੱਠੀ ਹੋਈ ਭੀੜ ਜਿਹੜੀ ਆ ਉਹਨਾਂ ਦੇ ਘਰਾਂ 'ਚ ਵੜਦੀ ਹੈ ਤੇ ਇਸ ਤਰ੍ਹਾਂ ਅਗਜ਼ਨੀ ਹੁੰਦੀ ਹੈ, ਜਿਹਦੇ ਸਿੱਟੇ ਵਜੋਂ 8 ਜਣੇ ਜਿਹੜੇ ਆ ਉਹ ਜ਼ਿੰਦਾ ਜਲਾ ਦਿੱਤੇ ਜਾਂਦੇ ਆ। ਸੋ ਹੁਣ ਉਹਦੇ ਵਿੱਚ ਮਮਤਾ ਬੈਨਰਜੀ ਜਿਹੜੀ ਆ ਉਹ ਆਪਣੇ ਪੱਖ ਤੋਂ ਕਹਿ ਰਹੀ ਆ ਕਿ ਕੇਂਦਰੀ ਲੀਡਰਸ਼ਿਪ ਹੈ ਜਿਹੜੀ, ਕੇਂਦਰ ਦੀ ਲੀਡਰਸ਼ਿਪ ਹੈ ਜਿਹੜੀ, ਉਹ ਇਸ ਘਟਨਾ ਦਾ ਸਿਆਸੀਕਰਨ ਕਰ ਰਹੀ ਆ, ਕਿਉਂਕਿ ਰਾਜਪਾਲ ਜਗਦੀਪ ਧਨਖੜ ਦੇ ਨਾਲ ਤੇ ਪਹਿਲਾਂ ਹੀ ਉਹਨਾਂ ਦਾ 36 ਦਾ ਅੰਕੜਾ ਹੈ ਤੇ ਧਨਖੜ ਸਾਹਿਬ ਉੱਥੇ ਧੜਾ ਧੜ ਟਵੀਟ ਕਰ ਰਹੇ ਨੇ ਇਸ ਘਟਨਾ ਨੂੰ ਲੈ ਕੇ, ਕਿਉਂਕਿ ਗਵਰਨਰ ਨੇ, ਔਰ ਉਧਰ ਭਾਰਤੀ ਜਨਤਾ ਪਾਰਟੀ ਮੰਗ ਕਰ ਰਹੀ ਆ ਕਿ ਇੱਥੇ ਗਵਰਨਰ ਰੂਲ ਜਿਹੜਾ ਆ ਉਹ ਲਾਗੂ ਕਰ ਦੇਣਾ ਚਾਹੀਦਾ, ਮਤਲਬ ਕਿ ਇੱਥੋਂ ਤੱਕ ਗੱਲ ਚਲੇ ਗਈ ਆ। ਮਮਤਾ ਬੈਨਰਜੀ ਨੇ ਕਿਹਾ ਕਿ ਇਹਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ, ਅਸੀਂ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰਾ ਰਹੇ ਹਾਂ। ਸੋ ਇਸੇ ਕਰਕੇ ਉਹਨਾਂ ਨੇ ਕਾਲੀ ਕਾਲੀ ਨਾਲ ਇਹ ਰਿਪੋਰਟ ਜਿਹੜੀ ਆ ਉਹ ਤਲਬ ਕਰ ਲਈ ਹੈ। ਸੋ ਇਹ ਸਾਰਾ ਘਟਨਾਕ੍ਰਮ ਜਿਹੜਾ ਮੈਂ ਕਹੂੰਗਾ ਕਿ ਇੱਕ ਦੁਖਦਾਇਕ ਘਟਨਾਕ੍ਰਮ ਹੈ, ਇਸ ਤਰ੍ਹਾਂ ਉੱਥੇ ਵਾਪਰਿਆ ਬੰਗਾਲ ਦੇ ਵਿੱਚ। ਵਾਪਰਦਾ ਤੇ ਲੋਕਾਂ ਦੇ ਨਾਲ ਹੀ ਆ ਨਾ, ਇਹਨਾਂ ਨੂੰ ਲੀਡਰਾਂ ਨੂੰ ਕੀ ਆ। ਤਾਂ ਇੱਕ ਜਾਂਦੇ ਜਾਂਦੇ ਜ਼ਰੂਰ ਕਰਾਂਗੇ ਕਿ ਜਿਸ ਤਰ੍ਹਾਂ ਹੁਣ ਬਹੁਤ ਸਾਰੇ ਬਿਆਨਬਾਜ਼ੀ ਆ ਰਹੀ ਆ, ਜਿਹੜੀ ਪੰਜਾਬ ਦੀ ਸਰਕਾਰ ਆ, ਕਈ ਕੁਛ ਉਹ ਕਹਿ ਰਹੀ ਆ ਕਿ ਇਸ ਦਾ ਡਰ ਲੱਗਦਾ ਹੈ ਅਫਸਰਸ਼ਾਹੀ ਦੇ ਵਿੱਚ ਜਾਂ ਹੋਰ ਆਮ ਜਿਹੜੇ ਲੋਕ ਕੰਮ ਕਰਦੇ ਆ ਆਫਿਸਾਂ ਦੇ ਵਿੱਚ। ਨਹੀਂ ਦੇਖੋ, ਮੁੱਢਲੇ ਤੌਰ ਤੇ ਤਾਂ ਹੈ, ਇਸ ਟਾਈਮ ਮੁੱਢਲੇ ਤੌਰ ਤੇ ਇੱਕ ਡਰ ਹੈ। ਅਫਸਰ ਜਿਹੜੇ ਆ ਜਾਂ ਜਿਨ੍ਹਾਂ ਨੂੰ ਆਦਤ ਹੈ ਮੂੰਹ ਮਾਰਨ ਦੀ, ਤੁਹਾਨੂੰ ਪਤਾ ਨਾ ਜਿਵੇਂ ਡੰਗਰਾਂ ਦੀ ਆਦਤ ਹੁੰਦੀ ਹੈ ਨਾ ਰੱਸੇ ਚੱਬਣ ਦੀ, ਉਹ ਰੱਸੇ ਚੱਬੀ ਜਾਂਦੇ ਆ ਚੱਬੀ ਜਾਂਦੇ। ਹੁਣ ਤੇ ਡੰਗਰ ਵੀ ਵੈਸੇ ਸਾਡੇ ਘਰਾਂ 'ਚ ਘੱਟ ਆ, ਅੱਜ ਕੱਲ੍ਹ ਡੰਗਰ ਜਿਹੜੇ ਆ ਜ਼ਿਆਦਾਤਰ ਤੁਹਾਨੂੰ ਪਤਾ ਹੀ ਇਹੋ ਜਿਹੇ ਪੇਸ਼ਿਆਂ 'ਚ ਆ ਗਏ ਆ। ਸੋ ਗੱਲ ਇਹ ਆ ਕਿ ਥੋੜਾ ਡਰ ਹੈ ਜਿਨ੍ਹਾਂ ਨੂੰ, ਮਤਲਬ ਕਿ ਝਾਕ ਹੁੰਦੀ ਹੈ ਕਿ ਸਰਕਾਰ ਦੇ ਵਿੱਚ ਰਲ ਕੇ ਖਾਵਾਂਗੇ, ਔਰ ਹਰੇਕ ਸਰਕਾਰ ਦੇ ਵਿੱਚ ਅਫਸਰ ਖਾਂਦੇ ਆ, ਉਹ ਹਾਲ ਦੀ ਘੜੀ ਕਿਤੇ ਨਾ ਕਿਤੇ ਕਹਿ ਲਓ ਇੰਤਜ਼ਾਰ ਕਰ ਰਹੇ ਨੇ, ਇੰਤਜ਼ਾਰ ਕਰ ਰਹੇ ਆ ਕਿ ਗੋਟੀਆਂ ਫਿੱਟ ਹੁੰਦੀਆਂ ਕਿ ਨਹੀਂ। ਸੋ ਉਸ ਹਿਸਾਬ ਨਾਲ ਹੀ ਕੰਮ ਚੱਲੂਗਾ। ਬਿਲਕੁਲ ਇਸ ਗੱਲ ਦੇ ਨਾਲ ਮੈਂ ਸਹਿਮਤ ਹਾਂ ਕਿ ਡਰ ਹੈ, ਪਰ ਇਹ ਨਹੀਂ ਹੈ ਕਿ ਸਾਰਾ ਕੁਝ ਬੰਦ ਹੋ ਗਿਆ, ਸਾਰਾ ਕੁਝ ਹੈ ਜਿਹੜਾ ਉਹ ਬਿਲਕੁਲ ਖਲਾਸ ਹੋ ਗਿਆ। ਹਾਲੇ ਵੀ ਅੰਡਰ ਦਾ ਟੇਬਲ ਬਹੁਤ ਕੁਝ ਹੁੰਦਾ ਹੈ, ਪਰ ਇੱਕ ਡਰ ਜ਼ਰੂਰ ਆ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਿਗਾਹ ਨਾਲ ਦੇਖਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਕੀ ਕਰਦੀ ਆ। ਜੇ ਇਸ ਡਰ ਨੂੰ ਇਹ ਥੋੜਾ ਵਧਾਉਂਦੇ ਆ, ਐਕਸ਼ਨ ਤੇਜ਼ ਕਰਦੇ ਆ, ਤਾਂ ਮੇਰੇ ਖਿਆਲ ਦੇ ਨਾਲ ਡੈਫੀਨਿਟਲੀ ਸਾਰੀਆਂ ਚੀਜ਼ਾਂ ਖਤਮ ਨਹੀਂ ਹੋਣਗੀਆਂ, ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬੁਰਾਈਆਂ ਨੇ ਉਹ ਘੱਟ ਹੋ ਜਾਣ। ਹਾਂ, ਕੰਟਰੋਲ 'ਚ ਆ ਸਕਦੇ ਆ, ਪਰ ਅਗਲੇ ਵੀ ਜੁਗਾੜ ਲਾਉਣ ਦਾ ਕੋਈ ਨਾ ਕੋਈ ਜੁਗਾੜ ਲਾਉਣਗੇ। ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਮਿੰਟੂ ਜੀ ਜੋ ਕਰਦੇ ਨੇ ਸਾਡੇ ਨਾਲ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।